ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਜੀ ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਅੱਜ ਜਦੋਂ ਅਮਰੀਕਾ 'ਚ 20 ਅਗਸਤ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 21 ਅਗਸਤ ਸਾਲ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਦੇ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਪ੍ਰਵੀਨ ਸਾਡੇ ਸੁਣਨ ਵਾਲੇ, ਸਾਡੇ ਦੇਖਣ ਵਾਲੇ ਹਫਤੇ 'ਚ 5 ਦਿਨ ਅਮਰੀਕਾ ਮੂਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੂਜਬ ਟਿਊਜ਼ਡੇ ਟੂ ਸੈਟਰਡੇ ਵੇਖ ਔਰ ਸੁਣ ਸਕਦੇ ਨੇ। ਤੇ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਏ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵੱਧਦੀਆਂ ਖਬਰਾਂ ਲੈ ਇਮਰਾਨ ਖਾਨ ਨੂੰ ਹਸਪਤਾਲ ਅਪਣਾਉਣ ਦੀਆਂ ਤਿਆਰੀਆਂ। ਸੁਪਰੀਮ ਕੋਰਟ 'ਚ ਫੈਡਰਲ ਸਰਕਾਰ ਵੱਲੋਂ ਕੀਤੀ ਗਈ ਅਰਜ਼ੀ ਰੱਦ। ਸਰਕਾਰ ਦਾ ਇੱਕ ਵਾਰੀ ਫੇਰ ਅਰਜ਼ੀ ਦਾਇਰ ਕਰਨ ਦਾ ਐਲਾਨ। ਜੀ ਬਿਲਕੁਲ ਜੀ, ਇਹ ਮਾਮਲੇ ਨੇ ਜਿਹੜੇ ਇਹ ਨੈਸ਼ਨਲ ਅਸੈਂਬਲੀ 'ਚ ਵੀ ਭਖੇ। ਜਿਹੜੀ ਅਰਜ਼ੀ ਕੱਲ ਤੱਕ ਅਸੀਂ ਖਬਰ ਦਿੱਤੀ ਸੀਗੀ ਕਿ ਦਾਇਰ ਕੀਤੀ ਗਈ ਹੈ ਚੀਫ ਕਮਿਸ਼ਨਰ ਇਸਲਾਮਾਬਾਦ ਵੱਲੋਂ, ਅਦਾਲਤ ਨੇ ਉਹਦੇ ਤੇ ਇਤਰਾਜ਼ ਲਾ ਕੇ ਤੇ ਉਹਨੂੰ ਵਾਪਸ ਕਰ ਦਿੱਤਾ ਆ। ਅੱਛਾ, ਹੁਣ ਇਹ ਗੱਲ ਜਦੋਂ ਸਾਹਮਣੇ ਆਈ ਤੇ ਫਿਰ ਜੀ ਉਹ ਅਸੀਂ ਆਪ ਹੀ ਅਰਜ਼ੀ ਵਾਪਸ ਲੈ ਲਈ ਹੈ। ਉਹ ਜਦੋਂ ਆਖਿਆ ਕਿ ਨਹੀਂ ਜੀ ਅਦਾਲਤ ਨੇ ਤੇ ਇਤਰਾਜ਼ ਲਾ ਕੇ ਵਾਪਸ ਲਾਈ ਹੈ। ਹੁਣ ਰਾਣਾ ਸਨਾਉਲਾ ਖਾਨ ਹੋਣਾ ਦਾ ਬਿਆਨ ਆਇਆ ਹੈ ਕਿ ਦੇਖੋ ਜੀ ਅਸੀਂ ਇਹ ਅਰਜ਼ੀ ਦੁਬਾਰਾ ਦਾਇਰ ਕਰਨੀ ਹੈ ਕਿ ਪ੍ਰਾਈਵੇਟ ਹਸਪਤਾਲ 'ਚ ਕਿਉਂ ਇਮਰਾਨ ਖਾਨ ਦਾ ਇਲਾਜ ਹੋ ਰਿਹਾ। ਜੀ ਰੂਲ ਨੇ ਜਿਹੜੇ ਅਸੀਂ ਤੇ ਅਦਾਲਤ ਤੋਂ ਇਹ ਕਾਨੂੰਨ ਪੁੱਛਣਾ ਚਾਹੁੰਦੇ ਕਿ ਕਿਸ ਕਾਨੂੰਨ ਦੇ ਤਹਿਤ ਤੁਸੀਂ ਪ੍ਰਾਈਵੇਟ ਹਸਪਤਾਲ 'ਚ ਭੇਜ ਰਹੇ ਜੇ, ਕਿਉਂਕਿ ਜਦੋਂ ਇੱਕ ਕੈਦੀ ਨੂੰ ਜੇਲ੍ਹ 'ਚੋਂ ਇੱਕ ਮੁਲਜ਼ਮ ਜਿਹਦੇ ਉੱਤੇ ਜੁਰਮ ਸਾਬਤ ਹੋਇਆ ਹੋਵੇ ਉਹਨੂੰ ਜੇਲ੍ਹ ਦੇ ਹਸਪਤਾਲ 'ਚੋਂ ਜਾਂ ਜੇਲ੍ਹ 'ਚੋਂ ਬਾਹਰ ਹਸਪਤਾਲ ਅਪੜਾਇਆ ਜਾਂਦਾ ਤੇ ਉਹ ਸਰਕਾਰੀ ਹਸਪਤਾਲ 'ਚ ਅਪੜਾਇਆ ਜਾਂਦਾ, ਪ੍ਰਾਈਵੇਟ ਕਿਉਂ? ਉਹ ਫਿਰ ਉਹਨਾਂ ਨੂੰ ਪੁੱਛਿਆ ਗਿਆ ਕਿ ਜਨਾਬ ਜਦੋਂ ਨਵਾਜ਼ ਸ਼ਰੀਫ ਸਾਹਿਬ ਸਿੱਧੇ ਜੇਲ੍ਹ 'ਚੋਂ ਲੰਦਨ ਗਏ ਸਨ ਤੇ ਉੱਥੇ ਕਿਹੜੇ ਸਰਕਾਰੀ ਹਸਪਤਾਲ 'ਚ ਇਲਾਜ ਹੋਇਆ? ਇਹਨੇ ਜੀ ਗੱਲ ਇਹ ਹੈ ਉਹ ਤੇ ਮੁਲਕੋਂ ਬਾਹਰ ਚਲੇ ਗਏ ਨਾ, ਤੇ ਜੇ ਇਮਰਾਨ ਖਾਨ ਨੂੰ ਵੀ ਸਿਹਤ ਦੇ ਵਾਸਤੇ ਮੁਲਕੋਂ ਬਾਹਰ ਭੇਜਣਾ ਪਿਆ ਤੇ ਅਸੀਂ ਭੇਜਣ ਨੂੰ ਤਿਆਰ ਹਾਂ। ਪਰ ਗੱਲ ਇਹ ਹੈ ਕਿ ਅਦਾਲਤ ਦਾ ਇਹ ਫੈਸਲਾ ਸਿਰਫ ਇਮਰਾਨ ਖਾਨ ਤੇ ਲਾਗੂ ਹੁੰਦਾ ਹੈ ਜਾਂ ਜੇਲ੍ਹ ਦੇ ਬਾਕੀ ਕੈਦੀਆਂ ਤੇ ਵੀ ਲਾਗੂ ਹੁੰਦਾ ਹੈ? ਇਹ ਹੜੀਚਾਂ ਨੇ ਜਿਹੜੀਆਂ ਸਿਰਫ ਅੜਾਈਆਂ ਜਾ ਰਹੀਆਂ ਜੀ, ਮੈਂ ਤੁਹਾਨੂੰ ਇਹ ਦੱਸਦਾ ਵਾਂ। ਔਰ ਇਹ ਇੱਕ ਕਹਿ ਲਵੋ ਕਿ ਹੁਣ ਥੜਥੱਲੀ ਪਈ ਹੋਈ ਹੈ ਕਿ ਇਹ ਤੇ ਚੰਗਾ ਭਲਾ ਅਸੀਂ ਅੰਦਰ ਰੱਖ ਕੇ, ਜ਼ਾਹਰ ਹੈ ਅਵਾਮੀ ਵੋਟ ਦੇ ਨਾਲ ਤੇ ਹਕੂਮਤ ਬਣੀ ਨਹੀਂ ਆਈ ਇਹ ਫਾਰਮ 47 ਦੇ ਤਹਿਤ। ਹੁਣ ਨਾ ਅਵਾਮੀ ਇਖਤਿਆਰ ਹੈ ਇਹਨਾਂ ਕੋਲ, ਨਾ ਅਵਾਮੀ ਹਮਾਇਤ ਹੈ ਇਹਨਾਂ ਕੋਲ। ਅਵਾਮੀ ਹਮਾਇਤ ਇਮਰਾਨ ਖਾਨ ਦੇ ਨਾਲ, ਉਹਨੂੰ ਇਹ ਜਿਹੜਾ ਰਿਲੀਫ ਲੱਭਾ ਆ ਉਹਦੇ ਨਾਲ ਹੁਕਮਰਾਨ ਧੜੇ ਦੀਆਂ ਸਫਾਂ ਦੇ ਵਿੱਚ ਭੁਚਾਲ ਆਇਆ ਪਿਆ ਆ। ਕੋਈ ਇਧਰੋਂ ਕਹਿਣ ਡਿਆ ਨਹੀਂ ਜੀ ਅਸੀਂ ਤੇ ਇਹ ਕਰਾਂਗੇ। ਨੈਸ਼ਨਲ ਅਸੈਂਬਲੀ 'ਚ ਵੀ ਫਿਰ ਤਕਰੀਰ ਕਰਦੇ ਆ ਇਹਨਾਂ ਨੇ ਆ ਕੇ ਕਹਿੰਦੇ ਜੀ ਸਾਨੂੰ ਇਹਦੇ ਤੇ ਇਤਰਾਜ਼ ਨਹੀਂ ਕਿ ਅਸੀਂ ਇੱਕ ਕੈਦੀ ਦਾ ਇਲਾਜ ਆ ਜਿਹੜਾ ਨਾ ਹੁੰਦੀ ਆ ਨਾ, ਅਸੀਂ ਤਾਂ ਸਿਰਫ ਚਾਹੁੰਦੇ ਸੁਪਰੀਮ ਕੋਰਟ ਦੱਸੇ ਕਿ ਇਹ ਇਲਾਜ ਇੱਕ ਬੰਦੇ ਵਾਸਤੇ ਆਰਡਰ ਦਿੱਤਾ ਆ ਜਾਂ ਸਾਰੇ ਕੈਦੀਆਂ ਦੇ ਉੱਤੇ ਲਾਗੂ ਹੋਏਗਾ, ਕਿਉਂਕਿ ਸਰਕਾਰੀ ਹਸਪਤਾਲ 'ਚ ਨਹੀਂ ਜਾ ਰਿਹਾ। ਬਈ ਅਦਾਲਤੀ ਹੁਕਮ ਆ ਗਿਆ, ਸਭ ਕੁਝ ਹੋ ਗਿਆ। ਜਦੋਂ ਇਹਨਾਂ ਨੇ ਅਰਜ਼ੀ ਉਹ ਰਿਜੈਕਟ ਹੋਈ ਔਰ ਉਸ ਤੋਂ ਬਾਅਦ ਆਖਿਆ ਕਿ ਨਵੀਂ ਅਰਜ਼ੀ ਦਾਇਰ ਕਰਨੀ ਆ, ਫਿਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਜਿਹੜੀ ਉਹਨਾਂ ਆਖਿਆ ਜੀ ਅਸੀਂ ਸਵੇਰ ਤੱਕ ਵੇਖਾਂਗੇ। ਜੇ ਤੇ ਇਹ ਹੋ ਗਏ ਇਹਨਾਂ ਨੇ ਇਲਾਜ ਲਈ ਅਪੜਾ ਦਿੱਤਾ, ਕਿਉਂਕਿ 48 ਘੰਟੇ ਦਿੱਤੇ ਸੀਗੇ, 2 ਦਿਨ ਦਿੱਤੇ ਸੀ ਅਦਾਲਤ ਨੇ, ਉਹ ਟਾਈਮ ਮੁੱਕ ਰਿਹਾ। ਜੇ ਇਹਨਾਂ ਨੇ ਅਦਾਲਤ ਹੁਕਮ ਮੁਤਾਬਕ ਅਲ-ਸ਼ਿਫਾ ਹਸਪਤਾਲ ਅਪੜਾ ਦਿੱਤਾ ਤੇ ਵੈਰੀ ਗੁੱਡ, ਠੀਕ ਹੈ। ਨਹੀਂ ਤੇ ਫਿਰ ਅਸੀਂ ਸਵੇਰੇ ਸੁਪਰੀਮ ਕੋਰਟ ਦਾ ਤੋਹੀਨੇ ਅਦਾਲਤ ਦੀ ਐਪਲੀਕੇਸ਼ਨ ਹੈ ਜਿਹੜੀ ਉਹ ਸਰਕਾਰ ਖਿਲਾਫ ਦਾਇਰ ਕਰਾਂਗੇ ਕਿ ਇਹਨਾਂ ਨੇ ਇਹ ਕੀਤਾ। ਆਖਰੀ ਇਤਲਾਹ ਜਿਹੜੀ ਮੇਰੇ ਕੋਲ ਆਈ ਹੈ ਜਦੋਂ ਅਸੀਂ ਇਹ ਖਬਰਾਂ ਦੇ ਰਹੇ ਹਾਂ ਉਹ ਇਹ ਹੈ ਕਿ ਇਮਰਾਨ ਖਾਨ ਦੀ ਭੈਣ ਨੂਰੀਨ ਹੋਣੇ ਔਰ ਇਮਰਾਨ ਖਾਨ ਦੇ ਵਕੀਲ ਦੀ ਜੇਲ੍ਹ ਦੇ ਅੰਦਰ ਉਹਨਾਂ ਦੇ ਨਾਲ ਮੁਲਾਕਾਤ ਕਰਵਾ ਦਿੱਤੀ ਗਈ ਹੈ। ਇਸਲਾਮਾਬਾਦ ਸ਼ਹਿਰ ਤੋਂ ਪੱਤਰਕਾਰ ਜਿਹੜੇ ਸਾਡੇ ਜ਼ਰੀਏ ਨੇ ਉਹ ਦੱਸ ਰਹੇ ਨੇ ਕਿ ਅਲ-ਸ਼ਿਫਾ ਇੰਟਰਨੈਸ਼ਨਲ ਹਸਪਤਾਲ ਨੂੰ ਜਾਣ ਵਾਲੀਆਂ ਜਿੰਨੀਆਂ ਸੜਕਾਂ ਨੇ ਉਹਨਾਂ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ। IG ਪੁਲਿਸ ਇਸਲਾਮਾਬਾਦ ਜਿਹੜੇ ਉਹ ਵੀ ਮੌਕੇ ਦੇ ਉੱਤੇ ਮੌਜੂਦ ਨੇ। ਰਾਈਡ ਨੋ ਜ਼ਰੀਏ ਇਹ ਦੱਸ ਰਹੇ ਨੇ ਕਿ ਹਜੇ ਤੱਕ ਇਸ ਹਸਪਤਾਲ ਨੂੰ ਇਮਰਾਨ ਖਾਨ ਦੇ ਇਲਾਜ ਦੌਰਾਨ ਸਬ ਜੇਲ੍ਹ ਦਾ ਦਰਜਾ ਦੇਣ ਬਾਰੇ ਕੋਈ ਹੁਕਮਨਾਮਾ ਜਿਹੜਾ ਉਹ ਨਹੀਂ ਆਇਆ। ਬਹਰਹਾਲ ਅਦਾਲਤੀ ਹੁਕਮ ਦੇ ਉੱਤੇ ਅਮਲ ਹੁੰਦਾ ਨਜ਼ਰ ਆ ਰਿਹਾ, ਪਰ ਹੁਕਮਰਾਨ ਧੜਾ ਕਹਿੰਦੇ ਕਿ ਅਸੀਂ ਇਹਨੂੰ ਚੈਲੰਜ ਕਰਨਾ ਜੀ। ਨੈਸ਼ਨਲ ਕਮਾਂਡ ਅਥਾਰਟੀ ਬਾਰੇ ਇੱਕ ਨਵਾਂ ਐਕਟ ਨੈਸ਼ਨਲ ਅਸੈਂਬਲੀ ਨੇ ਭਾਰੀ ਗਿਣਤੀ ਨਾਲ ਮਨਜ਼ੂਰ ਕਰ ਲਿਆ। ਸਰਕਾਰ ਮੁਖਾਲਫ ਧੜੇ ਦੀਆਂ ਜਮਾਤਾਂ ਨੇ ਵਾਕਆਊਟ ਕਰ ਦਿੱਤਾ। ਜੀ ਬਿਲਕੁਲ, ਇਹ ਜਦੋਂ ਪੇਸ਼ ਕੀਤਾ ਗਿਆ ਇਹਨੂੰ ਨੈਸ਼ਨਲ ਕਮਾਂਡ ਅਥਾਰਟੀ ਐਕਟ 2010 ਦੇ ਤਰਮੀਮੀ ਬਿੱਲ ਦਾ ਨਾਂ ਦਿੱਤਾ ਗਿਆ ਹੈ। ਔਰ ਇੱਥੇ ਮੈਂ ਪ੍ਰਵੀਨ ਇਹ ਵੀ ਦੱਸਦਾ ਜਾਵਾਂ ਕਿ ਜਦੋਂ ਇਹ ਬਿੱਲ ਪੇਸ਼ ਕੀਤਾ ਜਾ ਰਿਹਾ ਸੀਗਾ ਉਦੋਂ ਇਹ ਪਹਿਲਾਂ ਦੱਸਦਾ ਜਾਵਾਂ ਕਿ ਪਾਕਿਸਤਾਨ ਡਿਫੈਂਸ ਫੋਰਸਿਸ ਐਕਟ 2026 ਇਹਦਾ ਨਾਂ ਰੱਖਿਆ ਗਿਆ। ਇਹਤਜਾਜ ਹੋਇਆ, ਵਾਕਆਊਟ ਹੋਇਆ। ਆਪੋਜੀਸ਼ਨ ਦੀ ਵੱਡੀ ਗਿਣਤੀ ਦੇ ਵਿੱਚ ਇਹ ਕਹਿਣਾ ਹੈ ਕਿ ਜੀ ਆਪਣੇ ਕੰਮਾਂ ਬਾਰੇ ਇਹਨਾਂ ਦਾ ਕੋਰਮ ਪੂਰਾ ਹੋ ਜਾਂਦਾ ਹੈ। ਜਦੋਂ ਅਸੀਂ ਇਮਰਾਨ ਖਾਨ ਦੀ ਔਰ ਬਾਕੀ ਕੰਮਾਂ ਦੀ ਔਰ ਅਵਾਮੀ ਮਾਮਲਿਆਂ ਦੇ ਉੱਤੇ ਨੁਕਤਿਆਂ ਤੇ ਇਤਰਾਜ਼ ਜਾਂ ਇਹਨਾਂ ਤੇ ਨੁਕਤਾਚੀਨੀ ਕਰਨੇ ਆ ਉਦੋਂ ਉਹਨੂੰ ਵੀਟੋ ਕਰ ਦਿੱਤਾ ਜਾਂਦਾ ਹੈ। 3 ਸਾਲ ਤੋਂ 4 ਸਾਲ ਤੋਂ ਇਹ ਸਰਕਾਰ ਜਦੋਂ ਤੋਂ ਇਮਰਾਨ ਖਾਨ ਦਾ ਧਰਮ ਤਖਤਾ ਡਿੱਗਿਆ ਇਹੋ ਕੁਛ ਹੀ ਕਰ ਰਹੀ ਹੈ। ਜਦੋਂ ਇਹਨਾਂ ਨੇ ਇਹ ਫਿਰ ਕਰਨਾ ਹੈ ਤੇ ਅਸੀਂ ਵੀ ਵਾਕਆਊਟ ਕਰਨੇ ਆ। ਇਹਨੂੰ ਮੰਦਾ ਚੰਗਾ ਨਹੀਂ ਕਿਹਾ, ਉਹ ਵਾਕਆਊਟ ਕਰ ਗਏ। ਵਾਕਆਊਟ ਕਰ ਗਏ ਤੇ ਇਸ ਮੌਕੇ ਦੇ ਉੱਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਕੱਲ ਨੈਸ਼ਨਲ ਅਸੈਂਬਲੀ ਦੇ ਇਸੇ ਇਕੱਠ 'ਚ ਆਏ ਜੀ। ਆ ਕੇ ਉਹਨਾਂ ਨੇ ਸਰਕਾਰ ਮੁਖਾਲਫ ਧੜੇ ਦੀਆਂ
ਪਾਰਟੀਆਂ ਦੇ ਜਿੰਨੇ ਲੋਕ ਸਨ ਜਾ ਕੇ ਵੱਖਰੇ ਵੱਖਰੇ ਬੈਂਚਾਂ ਤੇ ਉਹਨਾਂ ਦੇ ਡੈਸਕਾਂ ਤੇ ਉਹਨਾਂ ਨੂੰ ਹੱਥ ਮਿਲਾਇਆ, ਹਾਲ ਅਹਿਵਾਲ ਪੁੱਛਿਆ। ਦਿਲ 'ਚ ਇਹ ਸੀਗਾ ਕਿ ਚਲੋ ਮੇਰੇ ਆਉਣ ਦਾ ਕੋਈ ਭਰਮ ਰੱਖਿਆ ਜੇ, ਠੰਡੇ ਰਿਹਾ ਜੇ, ਪਰ ਉਹਨਾਂ ਨੇ ਵਾਕਆਊਟ ਕੀਤਾ। ਉਹਨਾਂ ਕਿਹਾ ਠੀਕ ਹੈ। ਉਸ ਤੋਂ ਬਾਅਦ ਇਹਨੂੰ ਭਾਰੀ ਗਿਣਤੀ ਦੇ ਨਾਲ ਮਨਜ਼ੂਰ ਕਰ ਲਿਆ ਗਿਆ ਆ। ਇਹਦੇ ਵਿੱਚ ਜਿਹੜੇ ਕੋਈ ਖਾਸ ਨੁਕਤੇ ਨੇ ਉਹ ਇਹ ਨੇ ਕਿ ਪਾਕਿਸਤਾਨੀ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ 27ਵਾਂ ਬਦਲਾਅ ਪ੍ਰਵੀਨ ਕੀਤਾ ਗਿਆ ਨਾ, ਇਹ ਉਹਦੇ ਤਹਿਤ ਨਵਾਂ ਡਿਫੈਂਸ ਫਰੇਮਵਰਕ ਆ ਜਿਹੜਾ ਉਹ ਤਰਤੀਬ ਦਿੱਤਾ ਗਿਆ। ਇਹਦੇ ਵਿੱਚ ਇਹ ਕੀਤਾ ਗਿਆ ਆ ਕਿ ਆਲਾ ਜਿਹੜਾ ਡਿਫੈਂਸ ਕਮਾਂਡ ਸਟਰਕਚਰ ਆ ਉਹਨੂੰ ਨਵੇਂ ਸਿਰੇ ਤੋਂ ਤਰਤੀਬ ਦੇ ਕੇ ਇਹਦਾ ਪ੍ਰਧਾਨ ਆ ਜਿਹੜਾ ਉਹ ਚੀਫ ਆਫ ਡਿਫੈਂਸ ਫੋਰਸਿਸ ਉਹ ਲਾ ਦਿੱਤਾ ਗਿਆ। ਹੁਣ ਭਾਵੇਂ ਪਾਕਿਸਤਾਨ 에ਅਰ ਫੋਰਸ ਆ, ਪਾਕਿਸਤਾਨ ਆਰਮੀ ਹੈ ਜਾਂ ਪਾਕਿਸਤਾਨ ਨੇਵੀ ਹੈ, ਇਹ ਤਿੰਨਾਂ ਦਾ ਇੱਕ ਕੰਟਰੋਲ ਰੂਮ ਹੋਏਗਾ ਜਿਹਦਾ ਇੱਕ ਪ੍ਰਧਾਨ ਹੋਏਗਾ ਔਰ ਇਹ ਤਿੰਨੇ ਉਹਦੇ ਹੁਕਮ ਦੇ ਮੁਤਾਬਕ ਕਾਰਵਾਈ ਕਰਨਗੇ। ਹੁਣ 에ਅਰ ਫੋਰਸ ਨੂੰ 에ਅਰ ਚੀਫ ਮਾਰਸ਼ਲ ਹੈ ਜਿਹੜਾ ਉਹ ਆਰਡਰ ਨਹੀਂ ਕਰੇਗਾ। ਹੁਣ ਨੇਵੀ ਨੂੰ ਜਿਹੜਾ ਉਹ 에ਅਰ ਚੀਫ ਕਮੋਡੋਰ ਆਪਣਾ ਨੇਵਲ ਕਮੋਡੋਰ ਹੈ ਜਿਹੜਾ ਚੀਫ ਕਮੋਡੋਰ ਉਹ ਨਹੀਂ ਕਰ ਸਕੇਗਾ। ਹੁਣ ਇੱਥੇ ਇਹ ਸਾਰੇ ਨੇ ਜਿਹੜੇ ਹੋਣਗੇ ਔਰ ਉਥੋਂ ਕਿਤੇ ਤੇ ਹਮਲਾ ਕਰਨਾ ਕੀ ਕਰਨਾ ਇਹ ਸਭ ਕੁਝ ਮਾਮਲੇ ਨੇ ਜਿਹੜੇ ਇੱਥੇ ਤੈਅ ਹੋਣਗੇ। ਕਹਿ ਲੋ ਕਿ 3 ਫੌਜਾਂ ਦਾ ਇਖਤਿਆਰ ਕਿਸੇ ਇੱਕ ਬੰਦੇ ਨੂੰ ਦੇ ਦਿੱਤਾ ਗਿਆ ਜੀ। ਫਿਰ ਇਹਦੇ ਵਿੱਚ ਇਹ ਆਖਿਆ ਗਿਆ ਕਿ ਇਸ ਅਹੁਦੇ ਵਾਸਤੇ ਹੈ ਜਿਹੜਾ ਇਹ ਜਿੱਦਣ ਇਸ ਅਹੁਦੇ ਲਈ ਨੋਮੀਨੇਸ਼ਨ ਹੋਏਗੀ ਉਦਣ ਤੋਂ ਸਰਵਿਸ ਸਟਾਰਟ ਹੋਏਗੀ। ਉਮਰ 65 ਸਾਲ ਵੱਧ ਗਈ, ਯਾਨੀ 65 ਸਾਲ ਉਮਰ ਆ ਰਿਟਾਇਰਮੈਂਟ ਦੀ ਉਹ ਨਿਕਲ ਗਈ ਹੈ। 64 ਸਾਲ 300 ਤੇ 64 ਦਿਨਾਂ ਦੇ ਉੱਤੇ ਅਪਾਇੰਟਮੈਂਟ ਹੋਈ ਤੇ ਉਹ ਅਗਲੇ 3 ਸਾਲ ਵਾਸਤੇ ਹੋ ਗਈ ਹੈ ਜਦੋਂ, ਤੇ ਫਿਰ ਉਸ ਤੋਂ ਬਾਅਦ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਕੋਲ ਇਹ ਇਖਤਿਆਰ ਹੋਏਗਾ ਕਿ ਉਹ ਮੁੱਦਤ ਮੁੱਕਣ ਤੋਂ ਬਾਅਦ ਉਹ 3 ਸਾਲ ਹੋਰ ਉਹਦੇ ਚ ਵਾਧਾ ਦੇ ਦੇਵੇ। ਇਸ ਤੋਂ ਅੱਡ ਇੰਨਾ ਇਖਤਿਆਰ ਦਿੱਤਾ ਗਿਆ ਹੈ ਕਿ ਉਹ 에ਅਰ ਚੀਫ ਆਫ ਡਿਫੈਂਸ ਫੋਰਸਿਸ ਆ ਜਿਹੜਾ ਉਹ ਕਿਸੇ ਕੋਰਟ ਕਚਹਿਰੀ 'ਚ ਉਹਦੀ ਰਿਟਾਇਰਮੈਂਟ ਤੋਂ ਬਾਅਦ ਵੀ ਉਹਨੂੰ ਤੁਸੀਂ ਘਸੀਟ ਨਹੀਂ ਸਕਦੇ, ਬੁਲਾ ਨਹੀਂ ਸਕਦੇ, ਉਹਦਾ ਕੋਈ ਜੁਰਮ ਉਹਨੂੰ ਪੁੱਛ ਨਹੀਂ ਸਕਦੇ ਤੁਸੀਂ। ਇਹ ਹੁਣ ਬੇਤਰਤੀਬੇ ਇਖਤਿਆਰ, ਅਨੇਵਾਹ ਇਖਤਿਆਰ ਜਿਹੜੇ ਦਿੱਤੇ ਜਾ ਰਹੇ ਨੇ ਨਾ, ਇਹ ਦੱਸਣ ਦੇ ਨੇ ਕਿ ਹੁਕਮਰਾਨ ਕਿੰਨੇ ਡਰੇ ਪਏ ਨੇ ਕਿ ਸਾਡੀਆਂ ਇਹਨਾਂ ਕਰਨੀਆਂ ਕਾਰਨ ਕੱਲ ਨੂੰ ਜਦੋਂ ਪਾਕਿਸਤਾਨ ਦੇ ਵਿੱਚ ਪੋਲੀਟੀਕਲ ਸਿਸਟਮ ਐਕਟਿਵ ਹੋਇਆ ਤੇ ਸਾਨੂੰ ਕਾਲਰਾਂ ਤੋਂ ਫੜ ਲਿਆ ਜਾਏਗਾ, ਗਿਰਬਾਨਾਂ ਤੋਂ ਫੜ ਲਿਆ ਜਾਏਗਾ, ਪੁੱਛਪਰਤੀਤ ਹੋਏਗੀ। ਇਸ ਲਈ ਉਹ ਕਾਨੂੰਨ ਬਣਾਉਣੀ ਇਸ ਤਰੀਕੇ ਦੇ ਨਾਲ ਡੇ ਨੇ ਕਿ ਅਸੀਂ ਕਰੀਏ ਸਿਆਹ, ਅਸੀਂ ਕਰੀਏ ਸਫੇਦ, ਸਾਨੂੰ ਕੱਲ ਨੂੰ ਕੋਈ ਪੁੱਛ ਨਾ ਸਕੇ। ਇਹ ਜੀ ਹਕੂਮਤੀ ਇਤਿਹਾਦ ਆ ਜਿਹੜਾ ਉਹਨਾਂ ਨੇ ਰਲ ਮਿਲ ਕੇ ਇਹਨੂੰ ਪੂਰੀ ਭਾਰੀ ਗਿਣਤੀ ਦੇ ਨਾਲ ਮਨਜ਼ੂਰ ਕਰ ਲਿਆ। ਹੁਣ ਸੈਨੇਟ 'ਚ ਤੇ ਪਾਕਿਸਤਾਨੀ ਪ੍ਰੈਜ਼ੀਡੈਂਟ ਕੋਲ ਇਹਨੇ ਸਾਈਨ ਹੋਣ ਲਈ ਅਲਾਮਤੀ ਤੌਰ ਤੇ ਜਾਣਾ। ਇਜ਼ਹਾਰ ਦਾਰ ਤੇ ਸ਼ਹਿਬਾਜ਼ ਸ਼ਰੀਫ ਦੇ ਨਾਲ ਸੀਰੀਆ ਦੇ ਫੋਰਨ ਮਿਨਿਸਟਰ ਦੀਆਂ ਅਚਾਨਕ ਮੁਲਾਕਾਤਾਂ, ਕੀ ਗੱਲਬਾਤ ਹੋਈ? ਗੱਲਬਾਤ ਇਹ ਹੋਈ ਹੈ ਕਿ ਜੀ ਅਚਾਨਕ ਦੇ ਇਸ ਫੇਰੇ ਦੇ ਵਿੱਚ ਪਾਕਿਸਤਾਨ ਨੇ ਸੀਰੀਆ, ਜਿਹਨੂੰ ਪਾਕਿਸਤਾਨ 'ਚ ਸ਼ਾਮ, ਮੁਲਕ ਸ਼ਾਮ ਆਖਿਆ ਜਾਂਦਾ ਹੈ, ਉਹਦੇ ਨਾਲ ਇੱਕ ਭਾਈਚਾਰਾ ਹਮਦਰਦੀ ਜ਼ਾਹਰ ਕੀਤੀ ਹੈ ਜਿਹਦੇ ਤੇ ਇਸਰਾਈਲ ਦੇ ਤਾਜ਼ਾ ਹਮਲੇ ਹੋਏ। ਹੋਇਆ ਇਹ ਕਿ ਤੁਰਕੀਆ ਆਪਣੀ ਫੌਜ ਸੀਰੀਆ 'ਚ ਲਾ ਰਿਹਾ ਸੀਗਾ, ਇਸਰਾਈਲ ਨੂੰ ਇਹ ਕੰਮ ਨਹੀਂ ਭੁਗਦਾ, ਇਸਰਾਈਲ ਵੱਲੋਂ ਬੰਬਾਰੀ ਕੀਤੀ ਗਈ, ਸਭ ਕੁਝ ਹੋਇਆ। ਹੁਣ ਉਹਨਾਂ ਦਾ ਫਾਰਨ ਮਿਨਿਸਟਰ ਤੁਰ ਕੇ ਪਾਕਿਸਤਾਨ ਆ ਗਿਆ, ਜਿੱਥੋਂ ਇਹ ਨਜ਼ਰ ਆ ਰਿਹਾ ਕਿ ਮੱਕਾ ਸਮਝੌਤਾ ਜਿਹੜਾ ਪਾਕਿਸਤਾਨ, ਤੁਰਕੀਆ, ਸਾਊਦੀ ਅਰਬ ਦਾ ਹੋਇਆ, ਜਿਹਨੂੰ ਕਹਿ ਲਵੋ ਕਿ ਯੂਰਪ ਇਹ ਕਹਿ ਰਿਹਾ ਹੈ ਕਿ ਇਹ ਇੱਕ ਇਸਲਾਮਿਕ ਨੈਟੋ ਬਣਨ ਜਾ ਰਹੀ ਹੈ, ਇਹ ਇਸਲਾਮੀ ਮੁਲਕਾਂ ਦਾ ਇਤਿਹਾਦ ਇੱਕ ਬਣਨ ਜਾ ਰਿਹਾ, ਇਹ ਇੱਕ ਇਸਲਾਮਿਕ ਨੈਟੋ ਹੈ। ਇਹ ਹੁਣ ਸੀਰੀਆ, ਕਤਰ, ਮਿਸਰ ਇਹਨਾਂ ਨੂੰ ਵੀ ਉਹਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਸਲਮਾਨਾਂ ਨੂੰ ਹਰ ਥਾਂ ਛਿੱਤਰ ਪੈਣ ਦੇ ਨੇ, ਕੁਟਾਪਾ ਚੜਨ ਡਿਆ, ਰਗੜਾ ਹੋਣ ਡਿਆ, ਗਾਜ਼ਾ 'ਚ ਵੇਖ ਲੋ ਜ਼ੁਲਮ, ਨਸਲ ਕਸ਼ੀ ਕੀ ਹੋਣ ਡਈ ਹੈ। ਇਹ ਹੁਣ ਇਹ ਮਾਮਲੇ ਨੇ ਜਿਹੜੇ ਇਹ ਇੱਕ ਖਤਰਾ ਇਸਰਾਈਲੀ ਹੈ ਕਿ ਇਹ 4-5 ਮੁਲਕ ਰਲ ਗਏ ਤੇ ਫਿਰ ਕੀ, ਪਾਕਿਸਤਾਨ ਅਟੋਮਿਕ ਪਾਵਰ ਤੇ ਹੈ ਹੀ ਹੈ, ਮਿਜ਼ਾਈਲ ਸਿਸਟਮ ਤੇ ਹੈ ਆ, ਇੰਡੀਆ ਨਾਲ ਲੜਾਈ ਦੇ ਵਿੱਚ ਉਹਨੇ ਪ੍ਰੂਫ ਤੇ ਕੀਤਾ, ਮੰਨੇ ਜਾਂ ਨਾ ਮੰਨੇ ਇੰਡੀਆ, ਇਹ ਸਾਰੇ ਮਾਮਲੇ ਔਨ ਗਰਾਊਂਡ ਨੇ। ਇਹ ਕਿਸੇ ਸੂਰਤ ਇਹ ਭਾਰਾ ਖਤਰਾ ਹੈ ਜਿਹੜਾ ਇਹ ਇਸਰਾਈਲ ਨੂੰ ਨਹੀਂ ਪੁੱਗਦਾ। ਇਸ ਮੁਲਾਕਾਤ ਦੌਰਾਨ ਹੀ ਸੀਰੀਆ ਦੇ ਵਿੱਚ ਉੱਥੋਂ ਦੇ ਸਰਕਾਰੀ ਜਿਹੜੇ ਆਲਾ ਜ਼ਿੰਮੇਦਾਰ ਨੇ ਉਹਨਾਂ ਨੇ ਆਖਿਆ ਕਿ ਇਹ ਸੀਰੀਆ ਨੇ, ਇਹ ਸ਼ਾਮ ਨੇ ਡਿਸਾਈਡ ਕਰਨਾ ਆ ਕਿ ਸਾਡੇ ਇਤਿਹਾਦੀ ਕੌਣ ਨੇ, ਪਾਕਿਸਤਾਨ, ਤੁਰਕੀ, ਸਾਊਦੀ ਅਰਬ ਜਾਂ ਕੋਈ ਹੋਰ। ਇਹ ਸਾਡੇ ਕੋਲ ਇਖਤਿਆਰ ਹੈ ਕਿ ਅਸੀਂ ਕਿਹਨਾਂ ਨੂੰ ਇਤਿਹਾਦੀ ਔਰ ਬੇਲੀ ਰੱਖਣਾ ਹੈ ਔਰ ਮਿੱਤਰ ਰੱਖਣਾ ਹੈ, ਇਹ ਇਸਰਾਈਲ ਨੇ ਡਿਸਾਈਡ ਨਹੀਂ ਕਰਨਾ। ਇਹਨਾਂ ਹਾਲਾਤਾਂ ਦੇ ਵਿੱਚ ਇਹ ਮੁਲਾਕਾਤ ਔਰ ਇਹ ਫੇਰਾ ਬੜਾ ਖਾਸ ਜਾਣਿਆ ਜਾ ਰਿਹਾ। ਪੈਨਸ਼ਨਰਸ ਦੇ ਵਾਸਤੇ ਪ੍ਰੂਫ ਆਫ ਲਾਈਨ ਦਾ ਨਵਾਂ ਸਿਸਟਮ ਲਾਗੂ ਹੋਇਆ ਹੈ, ਇਹ ਕੀ ਸਿਸਟਮ ਹੈ ਮਸੂਦ? ਇਹ ਜੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਹੁਕਮ ਦੇ ਉੱਤੇ ਲਾਗੂ ਕੀਤਾ ਗਿਆ ਹੈ। ਪੈਨਸ਼ਨਰਸ ਨੇ ਜਿਹੜੇ ਉਹਨਾਂ ਦੀ ਬਾਇਓਮੈਟ੍ਰਿਕ ਯਾਨੀ ਉਂਗਲੀਆਂ ਦੇ ਨਿਸ਼ਾਨ, ਉਹਨਾਂ ਦੇ ਮੁੱਖ ਦਾ ਨਿਸ਼ਾਨ ਹੈ ਜਿਹੜਾ ਉਹ ਪਹਿਲਾਂ ਪੇ ਕਰਨਾ ਪੈਂਦਾ ਸੀ, ਇੱਕ ਤੇ ਇਹਦੇ ਹੁਣ ਪੈਸੇ ਨਹੀਂ ਲੱਗਿਆ ਕਰਨਗੇ। ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਲਈ ਜਾਂਦੇ ਸੀਗੇ ਤੇ ਕੁਝ ਚਿਰ ਬਾਅਦ ਇਹ ਹੁੰਦਾ ਸੀਗਾ ਕਿ ਹਾਂ ਬੰਦਾ ਜੀਂਦਾ ਵੀ ਆ ਜਾਂ ਘਰ ਵਾਲੇ ਆ ਕੇ ਪੈਨਸ਼ਨ ਕਢਾਈ ਜਾਂਦੇ ਨੇ ਏਟੀਐਮ ਦੇ ਨਾਲ। ਪ੍ਰੂਫ ਆਫ ਲਾਈਫ ਹੈ ਜਿਹੜਾ ਉਹ ਹੁੰਦਾ ਸੀਗਾ, ਉਹ ਬਾਇਓਮੈਟ੍ਰਿਕ ਔਰ ਸਾਰੀਆਂ ਤਸਦੀਕਾਂ, ਚੱਕਰ, ਬੈਂਕਾਂ ਦੇ ਧੱਕੇ,
ਉਹ ਖੱਜਲ ਖਰਾਬੀ ਸੀਗੀ। ਠੀਕ। ਉਸ ਖੱਜਲ ਖਰਾਬੀ ਤੋਂ ਬਚਣ ਵਾਸਤੇ ਹੁਣ ਪ੍ਰੂਫ ਆਫ ਲਾਈਫ ਦਾ ਜਿਹੜਾ ਮਾਡਰਨ ਸਿਸਟਮ ਆ ਉਹਨੂੰ ਲਾਗੂ ਕੀਤਾ ਗਿਆ ਆ, ਜਿਹਦੇ ਤਹਿਤ ਹੁਣ ਇਹ ਸਾਰਾ ਨਿਜ਼ਾਮ ਆ ਜਿਹੜਾ ਇਹਦੇ 'ਚ ਬਜ਼ੁਰਗ ਮਜ਼ਦੂਰ ਜਿਹੜੇ ਲੋਕ ਨੇ ਹੱਥਾਂ ਬਾਹਾਂ ਤੋਂ ਬੱਜਲ ਵੀਲ ਚੇਅਰ ਤੇ ਨੇ, ਉਹਨਾਂ ਵਾਸਤੇ ਇਹ ਡਿਜੀਟਲ ਖਿਦਮਤਾਂ ਔਰ ਸਿਸਟਮ ਆ ਜਿਹੜਾ ਐਪ ਆ ਜਿਹੜੀ ਉਹ ਲਾਂਚ ਕਰ ਦਿੱਤੀ ਗਈ ਹੈ, ਜਿਹਦੇ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਲੱਖਾਂ ਲੋਕ ਨੇ ਜਿਹੜੇ ਉਹ ਫਾਇਦਾ ਚੁੱਕਣਗੇ। ਚੇਅਰਮੈਨ ਨਾਦਰਾ ਔਰ ਸੈਕਟਰੀ ਖਜ਼ਾਨਾ ਨੇ ਜਿਹੜੇ ਉਹਨਾਂ ਨੇ ਕਹਿੰਦੇ ਨੇ ਕਿ ਇਹਦੇ ਵਿੱਚ ਵੱਡਾ ਕੰਮ ਕੀਤਾ ਆ। ਮੈਂ ਇਹ ਸਮਝਦਾ ਕਿ ਉਹ ਬਜ਼ੁਰਗ ਪੈਨਸ਼ਨਰ ਜਿਹੜੇ ਬੈਂਕਾਂ ਦੇ ਮਹਿਕਮਿਆਂ ਦੇ ਧੱਕੇ ਖਾਣ ਦੇ ਸਨ, ਉਹਨਾਂ ਨੂੰ ਕੋਈ ਸਹੂਲਤ ਔਰ ਫਾਇਦਾ ਹੋ ਜੂ। ਬਲੋਚਿਸਤਾਨ 'ਚ ਸੁਣਿਆ ਹੈ ਕਿ ਸਰਕਾਰੀ ਅਸਲਾ ਚੋਰੀ ਹੋਇਆ ਤੇ ਅੱਗੇ ਅੱਤਗਰਦਾਂ ਨੂੰ ਵੇਚਿਆ ਗਿਆ। ਜੀ ਇਹ ਕੰਮ ਜਿਹੜਾ ਇਹ ਪ੍ਰਵੀਨ ਉਦੋਂ ਖੁੱਲਾ ਜਦੋਂ ਇਸ ਸਾਲ ਮਈ ਦੇ ਵਿੱਚ ਇੱਕ ਸਰਕਾਰੀ ਗੱਡੀ ਜਾਣ ਰਹੀ ਸੀਗੀ, ਉਹਨੂੰ ਰੋਕਿਆ ਗਿਆ। ਜਦੋਂ ਉਸ ਗੱਡੀ ਨੂੰ ਰੋਕਿਆ ਗਿਆ ਤਾਂ ਪਤਾ ਲੱਗਾ ਕਿ ਇਹ ਐਕਸਾਈਜ਼ ਮਹਿਕਮੇ ਦੀ ਗੱਡੀ, ਐਕਸਾਈਜ਼ ਮਹਿਕਮੇ ਵੱਲੋਂ ਚੈਕਿੰਗ ਦੇ ਉੱਤੇ ਰੋਕਿਆ ਗਿਆ। ਉਹਨਾਂ ਆ ਗਿਆ ਅਸੀਂ ਸਰਕਾਰੀ, ਉਹਨਾਂ ਕਿ ਸਰਕਾਰੀ ਗੱਡੀ 'ਚ ਉਤਰੋ, ਅੱਤਗਰਦੀ ਖਿਲਰੀ, ਤਲਾਸ਼ੀ ਲਈ ਤੇ ਗੱਡੀ ਦੇ ਵਿੱਚ ਭਾਰਾ ਸਰਕਾਰੀ ਅਸਲਾ ਸੀ। ਉਹਨਾਂ ਕਿਹਾ ਕਿੱਥੇ ਲੈ ਕੇ ਚੱਲੇ ਜੇ? ਇਹ ਅਸੀਂ ਲੈ ਕੇ ਚੱਲੇ ਆ ਥਾਣੇ ਥੁਣੇ ਚ, ਇਹ ਉਹ ਫਲਾਣਾ। ਉਹਨਾਂ ਆਖਿਆ ਆ ਜਾਓ। 3 ਬੰਦੇ ਗ੍ਰਿਫਤਾਰ ਕਰ ਲਏ। ਇਹ ਤਿੰਨਾਂ ਤੋਂ ਪੁੱਛ ਪ੍ਰਤੀਤ ਹੋਈ ਤੇ ਪਤਾ ਲੱਗਾ ਕਿ ਇਹ ਸਰਕਾਰੀ ਅਸਲਾ, ਮਾਡਰਨ ਅਸਲਾ ਪਹਿਲਾਂ ਵੀ ਚੋਰੀ ਹੁੰਦਾ ਰਿਹਾ। ਚੋਰੀ ਹੋ ਕੇ ਇਹ ਅੱਗੇ ਅੱਤਗਰਦਾਂ ਨੂੰ ਵੇਚਦੇ ਰਹੇ ਨੇ, ਅੱਤਗਰਦਾਂ ਨੂੰ ਵੇਚਦੇ ਰਹੇ। ਹੁਣ ਇੱਕ ਕੰਮ ਚਲਾ ਗਿਆ ਹੈ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਦੇ ਕੋਲ, ਉਹ ਇਹਦੀ ਪੁੱਛ ਪ੍ਰਤੀਤ ਇਸ ਕੇਸ ਦੀ ਕਰ ਰਿਹਾ ਔਰ ਆਖਿਆ ਜਾ ਰਿਹਾ ਹੈ ਕਿ ਇਹਦੇ ਵਿੱਚ ਪੁਲਿਸ ਦੇ 2 ਅਫਸਰਾਂ ਸਮੇਤ ਕੁੱਲ 3 ਮੁਲਾਜ਼ਮ ਨੇ ਜਿਹੜੇ ਉਹ ਦੋਸ਼ੀ ਨਿਕਲੇ ਨੇ, ਜਿਨ੍ਹਾਂ ਤੇ ਇਲਜ਼ਾਮ ਹੈ ਜਾਂ ਮੌਕੇ ਤੋਂ ਫੜੇ ਗਏ ਨੇ। ਇਹ ਹੁਣ ਕੇਸ ਅੱਗੇ ਹੈ ਔਰ ਸਵਾਦੀ ਗੱਲ ਹੈ ਸਰਕਾਰ, ਸੂਬਾ ਸਰਕਾਰ, ਲਾਈਨ ਐਨਫੋਰਸਮੈਂਟ ਇਹ ਖਬਰ ਬਾਹਰ ਨਹੀਂ ਆਉਣ ਦੇਣ ਡਈਆਂ। ਇਹ ਸਾਊਦੀ ਅਰਬ ਬੇਸਡ ਇੱਕ ਵੈਬਸਾਈਟ ਆ, ਉਹਨੇ ਇਹ ਦਾਵਾ ਕੀਤਾ ਹੈ ਕਿ ਇਹ ਚੋਰੀ ਦਾ ਅਸਲਾ ਅੱਗੇ ਅੱਤਗਰਦਾਂ ਨੂੰ ਵੇਚਿਆ ਜਾ ਰਿਹਾ ਸੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਜਾਂਦੇ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, Instagram ਹੈ, ਉਹਨਾਂ ਤੇ ਵੇਖ ਵੀ ਸਕਦੇ ਜੇ। ਸੋ ਸੁਣਨ ਦੇ ਨਾਲ ਵੇਖਣ ਵਾਲੀਆਂ ਇਹ ਖਬਰਾਂ ਹਫਤੇ 'ਚ 5 ਦਿਨ ਅਮਰੀਕਾ ਮੌਜੇ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੌਜੇ ਟਿਊਜ਼ਡੇ ਟੂ ਸੈਟਰਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਫਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਪੇਸ਼ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਵੇ ਤੇ ਸਾਡਾ ਟੈਲੀਫੋਨ ਨੰਬਰ ਹੈ 408 272 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।